ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਅੱਜ ਸਾਡੇ ਕੋਲ ਕੋਈ ਚੰਗੀ ਖਬਰ ਹੀ ਨਹੀਂ ਹੈ ਤੁਹਾਡੇ ਵਾਸਤੇ, ਤੇ ਤੁਹਾਨੂੰ ਪਤਾ ਹੈ ਕਿ ਕਿਉਂ ਨਹੀਂ। ਇੱਕ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਪਹਿਲੀ ਜੰਗ ਸ਼ੁਰੂ ਹੋ ਗਈ ਹੈ। ਬੜਾ ਘਮਸਾਨ ਦਾ ਜਿਹੜਾ ਹੈ ਨਾ ਰਨ ਪਿਆ ਹੈ। ਤੇ ਤਾਲਿਬਾਨ ਨੇ ਕਿਹਾ ਹੈ ਜੀ ਕਿ ਅਸੀਂ ਤੇ ਪਾਕਿਸਤਾਨ ਫਜ਼ਾਈ ਹਮਲੇ ਵੀ ਕੀਤੇ ਨੇ। ਉਹ ਬੜੀ ਹੱਸਣ ਵਾਲੀ ਗੱਲ ਸੀ, ਬਾਅਦ ਵਿੱਚ ਪਤਾ ਚੱਲਿਆ ਡਰੋਨ ਹਮਲੇ ਨੇ। ਤਾਲਿਬਾਨ ਦੇ ਨਾਲ ਤੇ ਯੁੱਧ ਚੱਲ ਹੀ ਰਿਹਾ ਹੈ। ਤੇ ਉਹਦੇ ਦੂਜੀ ਸਾਈਡ ਦੇ ਉੱਤੇ ਤੇ ਪੀਟੀਆਈ ਦੇ ਅੰਦਰ ਵੀ ਇੱਕ ਘਮਸਾਨ ਦੀ ਜੰਗ ਸ਼ੁਰੂ ਹੋ ਗਈ ਹੈ। ਉਹ ਜੰਗ ਜਿਹੜੀ ਹੈ ਉਹ ਬੜੀ ਮੁਖਤਲਿਫ ਹੁੰਦੀ ਜਾ ਰਹੀ ਹੈ। ਤੇ ਲੱਗਦਾ ਹੈ ਕਿ ਹੁਣ ਖਾਨ ਸਾਹਿਬ ਲਈ ਮਰਹਲਾ ਆ ਗਿਆ ਹੈ ਕਿ ਕੋਈ ਫੈਸਲਾ ਕਰਨ ਕਿ ਰੈਫਰੀ ਬਣ ਜਾਣ, ਅੰਪਾਇਰ ਬਣ ਜਾਣ। ਪਹਿਲੀ ਵਾਰੀ ਸ਼ਾਇਦ ਉਹਨਾਂ ਨੂੰ ਅੰਪਾਇਰ ਬਣਨਾ ਪਵੇ। ਪੂਰੀ ਜ਼ਿੰਦਗੀ ਖੇਡਦੇ ਰਹੇ ਨੇ, ਕ੍ਰਿਕਟ ਖੇਡਦੇ ਰਹੇ ਨੇ, ਸਿਆਸਤ ਖੇਡਦੇ ਰਹੇ ਨੇ, ਅੰਪਾਇਰ ਕਦੀ ਨਹੀਂ ਬਣੇ। ਤੇ ਉਹਨੂੰ ਬਣਨਾ ਪੈਣਾ ਅੰਪਾਇਰ ਉਹਨਾਂ ਨੂੰ। ਤੇ ਚੌਧਰੀ ਸਾਹਿਬ ਖਬਰ ਲਿਆਏ ਸਨ। ਤੇ ਚੌਧਰੀ ਸਾਹਿਬ ਦੱਸੋ, ਖਾਨ ਸਾਹਿਬ ਨੂੰ ਕਿਉਂ ਬਣਨਾ ਪੈਣਾ ਅੰਪਾਇਰ? ਅੰਪਾਇਰ ਤੇ ਸਰ ਬਣਨਾ ਹੀ ਪਏਗਾ ਉਹਨਾਂ ਨੂੰ। ਹੁਣ ਹਾਲਾਤ ਜਿਸ ਹੂੰ ਤਰ੍ਹਾਂ ਦੇ ਹੋਏ ਨੇ ਤੇ ਆਪਣਾ ਰੋਲ ਸਿਆਸੀ ਕਿਰਦਾਰ ਅਦਾ ਕਰਨਾ ਪਏਗਾ। ਲੇਕਿਨ ਇਹ ਆ ਕਿ ਹਲੇ ਤਾਂ ਉਹਨਾਂ ਦਾ ਰੌਲਾ ਪਿਆ ਜੀ ਕਿ ਉਹ ਬਾਹਰ ਆਉਂਦੇ ਨੇ ਕਿ ਨਹੀਂ ਆਉਂਦੇ ਨੇ। ਤੇ ਹਲੇ ਤਾਂ ਹਾਂ ਉਹਨਾਂ ਦੀ ਬਿਮਾਰੀ ਦਾ ਮਸਲਾ ਬਣਿਆ। ਹਾਂ ਤੇ ਉਹਦੇ ਬਿਲਕੁਲ। ਵਿੱਚ ਪੀਟੀਏ ਦੇ ਅੰਦਰ ਜਿਹੜਾ ਤੁਸੀਂ ਕਿਹਾ ਕਿ ਅਫਗਾਨਿਸਤਾਨ ਦਾ ਤੇ ਪਾਕਿਸਤਾਨ ਦਾ ਘੁਸਮਾਨ ਦਾ ਰਨ ਪਿਆ ਹੋਇਆ। ਤੇ ਹੂੰ ਪੀਟੀਏ ਦੇ ਅੰਦਰ ਵੀ ਇੱਕ ਘੁਸਮਾਨ ਦਾ ਰਨ ਪਿਆ ਹੋਇਆ। ਹਾਂ, ਮੈਂ ਉਹਦੀ ਗੱਲ ਕਰ ਰਿਹਾ ਹਾਂ, ਸੀ ਸਾਹਿਬ, ਉਹਦੇ 'ਚ ਹੀ ਪਿਆ। ਤੇ ਉਹ ਉੱਥੇ ਅੰਦਰ ਜਨਾਬ ਇਹਦੇ ਇੱਕ ਤਰਫ ਲੀਡਰਸ਼ਿਪ ਹੂੰ ਆ ਤੇ ਇੱਕ ਤਰਫ ਭੈਣਾਂ ਨੇ। ਹਾਂ ਤੇ ਅਲੀਮਾ ਖਾਨ ਨੇ ਬੜੀ ਧੂਆਂਧਾਰ ਪ੍ਰੈਸ ਕਾਨਫਰੰਸ ਕੱਢ ਮਾਰੀ ਇਸ ਹਫਤੇ ਹਾਈ ਕੋਰਟ 'ਚ। ਤੁਹਾਨੂੰ ਪਤਾ ਡਾਕਟਰ ਹਾਂ ਉਜ਼ਮਾ ਸੀ ਨਾਲ, ਨੌਰੀਨ ਨਿਆਜ਼ੀ ਬਿਲਕੁਲ। ਦੀ ਸਾਰੀਆਂ ਹੂੰ ਭੈਣਾਂ, ਹੂੰ ਉਹਨਾਂ ਸਾਰਿਆਂ ਨੇ ਜਨਾਬ ਬੜੀ ਕਲਾਸ ਲਈ ਹੈ। ਹੂੰ ਜਿਹੜੇ ਵਕਲਾ ਰਹਿਨੁਮਾ ਪੀਟੀਆਈ ਦੇ ਨਾ, ਹਾਂ ਹਾਂ ਹਾਂ। ਬਰਿਸਟਰ ਗੌਰ ਵਿਚਾਰਾ ਸ਼ਰੀਫ ਆਦਮੀ, ਉਹ ਵੀ ਰਗੜਿਆ ਗਿਆ ਵਿੱਚ। ਓਏ ਹੋਏ ਹੋਏ ਹੋਏ। ਉਹਨੇ ਤੇ ਹਮੇਸ਼ਾ ਜਿਹੜਾ ਹੈ ਨਾ ਘਿਓ ਤੇ ਜਿਹੜੇ ਵਿੱਚ ਨਾ ਘੁੰਨ ਤੇ ਪਿਸਿਆ ਜਾਂਦਾ ਹੈ ਨਾ ਹਾਂ, ਵਿਚਾਰਾ। ਉਹ ਵੀ ਵਿਚਾਰਾ ਓਏ ਰਗੜਿਆ ਹੋਏ ਗਿਆ। ਰਗੜਿਆ ਗਿਆ। ਤੇ ਸਿਰਫ ਬਚੇ ਨੇ ਸਲਮਾਨ ਅਕਰਮ ਰਾਜਾ ਸਾਹਿਬ, ਕਿਉਂਕਿ ਉਹ ਨਾਲ ਹੀ ਸੀ। ਉਹਨਾਂ ਦੀ ਵੀ ਵਾਰੀ ਆ ਜਾਣੀ। ਹਾਂ, ਉਹ ਨਹੀਂ, ਉਹ ਮੇਰੇ ਖਿਆਲ ਹਲੇ ਅਲੀਮਾ ਖਾਨ ਦਾ ਉਹਨਾਂ ਦਾ ਉਹ ਤੇ ਹੈ, ਅੱਛਾ। ਇਤਮਾਦ ਹੈ। ਹਾਂ ਅੱਛਾ ਤੇ ਚਲੋ। ਬਾਕੀ ਲਤੀਫ ਖੋਸਾ, ਹੂੰ ਹਾਮਦ ਖਾਨ। ਅੱਛਾ, ਹਾਮਦ ਖਾਨ ਦੀ ਤੇ ਵੈਸੇ ਬਣਦੀ ਸੀ। ਨਹੀਂ, ਉਹ ਤੇ ਉਹਨੂੰ ਤੇ ਸੀਨੀਅਰ ਪਾਰਟੀ ਆਦਮੀ। ਨੇ ਟਿਕਟ ਦਿੱਤਾ, ਉਹ ਕਦੀ ਨਜ਼ਰ ਹੀ ਨਹੀਂ ਆਇਆ। ਮਤਲਬ ਟਿਕਟ ਹੀ ਹਾਂ ਜ਼ਾਇਆ ਕੀਤਾ ਪਾਰਟੀ ਨੇ। ਹਾਂ ਨਾ ਸੈਨੇਟ 'ਚ ਹਾਂ ਕਦੀ ਨਜ਼ਰ ਆਏ ਨੇ, ਬੋਲੇ ਹਾਂ ਨੇ ਪੀਟੀਏ ਦੇ ਬਿਲਕੁਲ। ਉੱਤੇ, ਨਾ ਬਾਹਰ। ਅਲੀ ਹੂੰ ਜ਼ਫਰ, ਅਲੀ ਬੁਖਾਰੀ, ਓਏ ਸਾਰੇ ਹੋਏ ਜਿੰਨੇ ਹੋਏ। ਵੱਡੇ ਵੱਡੇ ਲੀਡਰ ਆਫ ਦਾ ਸਾਰਿਆਂ ਨੂੰ ਰਗੜਾ ਲਾਤਾ। ਪਾਰਲੀਮੈਂਟਰੀ ਲੀਡਰ ਪੀਟੀਆਈ ਸੈਨੇਟ ਹੂੰ 'ਚ, ਤੇ ਫਲਾਨਾ ਤੇ ਇਹ ਤੇ ਉਹ ਸਭ ਹੂੰ ਹੂੰ ਰਗੜੇ ਗਏ। ਤੇ ਉਸ ਤੋਂ ਬਾਅਦ ਅੰਦਰ ਜਨਾਬ ਬੜੀ ਖੁਲਬਲੀ ਮਚੀ ਹੋਈ ਹੈ। ਹਾਂ। ਤੇ ਪੀਟੀਆਈ ਦੇ ਲੋਕ ਗੁੱਸੇ 'ਚ ਵੀ ਬੜੇ ਨੇ ਓਏ ਹੋਏ ਹੋਏ। ਅਲੀਮਾ ਇਹਦਾ ਖਾਨ ਦੇ ਮਤਲਬ ਹੈ ਉੱਤੇ। ਕਿ ਹੁਣ ਦੋ ਕੈਂਪ ਬਣ ਗਏ ਨੇ ਵਾਜ਼ੇ। ਇੱਕ ਲੀਮਾ ਖਾਨ ਦਾ ਤੇ ਇੱਕ ਪੀਟੀਆਈ ਦੇ ਲੀਡਰਾਂ ਦਾ ਤੇ ਕਾਰਕੁਨਾਂ ਦਾ। ਇੰਜੀ ਹੈ ਸਾਹਿਬ? ਲੀਡਰਾਂ ਦਾ ਤਾਂ ਹੈ, ਤੇ ਕਾਰਕੁਨਾਂ ਦਾ ਹਾਲੇ ਨਹੀਂ ਪਤਾ ਕਿ ਉਹ ਅੱਛਾ। ਕਿਹਦੇ ਨਾਲ ਖੜੇ ਹੁੰਦੇ ਨੇ। ਤੇ ਕਿਉਂਕਿ ਕਾਰਕੁਨ। ਅਲੀਮਾ ਖਾਨ ਵੀ ਕਹਿ ਰਹੀ ਕਿ ਕਾਰਕੁਨ ਪਾਰਟੀ ਦੇ ਹਾਂ ਹੀ ਨੇ, ਤੇ ਹਾਂ। ਉਧਰੋਂ ਵਕਲਾ ਵੀ ਕਹਿ ਰਹੇ ਨੇ ਕਿ ਹੂੰ ਕਾਰਕੁਨ ਸਾਡੇ ਨਾਲ ਨੇ ਤੇ ਪਾਰਟੀ ਦੇ ਨੇ। ਹਾਂ। ਤੇ ਤੇ ਕਾਰਕੁਨ ਤੇ ਖਲੋਤਾ ਇਮਰਾਨ ਖਾਨ ਦੇ ਨਾਲ ਨਾ। ਅਸਲ ਹਾਂ ਇਮਰਾਨ ਖਾਨ ਦੇ ਤੇ ਨਾਲ, ਇਮਰਾਨ ਖਾਨ ਜਿਹਦੇ ਨਾਲ ਖਲੋਏਗਾ ਤੇ ਉਹਦੇ ਨਾਲ ਹੀ ਖਲੋ ਉਹਦੇ ਜਾਣਗੇ। ਨਾਲ ਤੇ ਲੇਕਿਨ ਇਮਰਾਨ ਖਾਨ ਕਿਹਦੇ ਨਾਲ ਹਾਂ, ਖਲੋਤਾ? ਉਹ ਜਿਹੜੀ ਪਾਰਟੀ ਦੇ ਅੰਦਰ, ਹਾਂ ਤੁਹਾਨੂੰ ਇਹ ਹੁਣ ਮੈਂ ਖਬਰ ਦੇ ਰਿਹਾ ਹਾਂ। ਰਾਣਾ ਸਾਹਿਬ, ਉਹ ਜਿਹੜੀ ਪਾਰਟੀ ਦੇ ਅੰਦਰ ਜਿਹੜੀ ਲੀਡਰਸ਼ਿਪ ਆ ਨਾ, ਉਹਨਾਂ ਨੂੰ ਹੂੰ ਉਮੀਦ ਆ ਕਿ ਖਾਨ ਸਾਹਿਬ ਨਾਲ ਨਹੀਂ ਹੋ ਰਹੀ ਮੁਲਾਕਾਤ। ਅੱਛਾ। ਉਹ ਕਹਿੰਦੇ ਜਿੱਦਣ ਖਾਨ ਸਾਹਿਬ ਨਾਲ ਹੋ ਗਈ ਹੂੰ ਮੁਲਾਕਾਤ, ਤੇ ਅਲੀਮਾ ਖਾਨ ਦਾ ਦੇਣਾ ਉਹਨਾਂ ਨੇ ਪਤਾ ਘੱਟ। ਅੱਛਾ। ਉਹਦੀ ਵਜ੍ਹਾ ਇਹ ਹੈ, ਉਹ ਹੂੰ ਸਮਝਦੇ ਨੇ ਕਿ ਖਾਨ ਸਾਹਿਬ ਪਹਿਲਾਂ ਵੀ ਕਹਿੰਦੇ ਰਹੇ ਕਿ ਮੇਰੀ ਫੈਮਿਲੀ ਦਾ ਸਿਆਸਤ ਨਾਲ ਕੋਈ ਤਾਲੁਕ ਹੂੰ ਨਹੀਂ। ਹੂੰ ਤੇ ਹੁਣ ਤੇ ਜ਼ਾਹਰ ਹੈ ਵੈਸੇ ਫੈਮਿਲੀ ਉਹ ਬਿਮਾਰ ਨੇ, ਜੇਲ੍ਹ 'ਚ ਨੇ, ਇਸ ਹਾਂ ਕਰਕੇ ਬਿਲਕੁਲ। ਸਾਹਮਣੇ ਆ ਹਾਂ ਗਈਆਂ। ਲੇਕਿਨ ਉਹ ਕਹਿੰਦੇ ਕਿ ਜਿਸ ਦਿਨ ਖਾਨ ਸਾਹਿਬ ਨਾਲ ਮੁਲਾਕਾਤ ਹੋਈ, ਅਸੀਂ ਉਹਨਾਂ ਗੱਲਾਂ 'ਚ ਸਾਹਮਣੇ ਰੱਖੀਆਂ। ਤੇ ਹੂੰ ਉਹਨਾਂ ਨੇ ਕਹਿਣਾ ਕਿ ਠੀਕ ਹੈ, ਇਹ ਸਾਈਡ 'ਤੇ ਤੁਸੀਂ, ਤੁਹਾਡਾ ਕੰਮ ਅੱਛਾ। ਸਿਆਸਤ ਕਰਨਾ। ਉਹਨਾਂ ਹੂੰ ਨੂੰ ਬੜੀ ਉਮੀਦ ਆ ਖਾਨ ਸਾਹਿਬ 'ਤੇ। ਅੱਛਾ। ਤੇ ਉਮੀਦਾਂ ਖਾਨ ਸਾਹਿਬ 'ਤੇ ਦੂਸਰੀ ਇਹ ਗੱਲ ਕਿ ਉਹ ਵੀ ਸਮਝਦੇ ਨੇ ਕਿ ਖਾਨ ਸਾਹਿਬ ਨੇ ਜਿਹਦੇ ਹੂੰ ਨਾਲ ਖਾਨ ਸਾਹਿਬ ਨੇ, ਉਹਦੇ ਨਾਲ ਹੀ ਪਿੱਛੇ ਸਾਰੇ ਨੇ। ਹਾਂ ਬਿਲਕੁਲ, ਇਹ ਤੇ ਹੈ। ਲੇਕਿਨ ਪਾਰਟੀ ਦੇ ਅੰਦਰ ਰਿਜ਼ੈਂਟਮੈਂਟ ਵੀ ਬੜੀ ਆ, ਤੇ ਲੋਕ ਸਮਝਦੇ ਹੂੰ ਨੇ ਕਿ ਜਿਹੜੀ ਲੀਡਰਸ਼ਿਪ ਆ ਕਿ ਸ਼ਾਇਦ ਅਲੀਮਾ ਖਾਨ ਹੂੰ ਪਾਰਟੀ ਨੂੰ ਟੇਕ ਓਵਰ ਕਰਨਾ ਚਾਹੁੰਦੀ ਸਾਡੇ ਤੋਂ ਨਾ। ਤੇ ਹੋ ਤੇ ਜਾਏਗੀ, ਪਾਰਟੀ ਕਰ ਲੇਗੀ। ਅਸਲ ਉਹ ਗੱਲ ਹੋਈ ਹੈ ਕਿ ਖਾਨ ਸਾਹਿਬ ਤੇ ਹੀ ਹੈ। ਹਾਂ ਅਗਰ ਖਾਨ ਖਾਨ ਸਾਹਿਬ। ਸਾਹਿਬ ਅੱਖ ਮਾਰਨ ਕਿ ਹਾਂ ਅਲੀਮਾ ਖਾਨ ਦੇ ਪਿੱਛੇ ਵਰਕ, ਉਹਨਾਂ ਦੇ ਹਾਂ ਪਿੱਛੇ ਖੜੇ ਹੋ ਜਾਣਗੇ ਲੋਕ। ਹਾਂ ਇਹ ਤੇ ਹੈ। ਤੇ ਤੇ ਲੀਮਾ ਖਾਨ ਵਿੱਚ ਕੋਈ ਹੈ ਨਹੀਂ, ਕੋਈ ਲੀਡਰਸ਼ਿਪ ਕੁਆਲਿਟੀਜ਼ ਖਾਨ ਨੂੰ ਰਿਪਲੇਸ ਕਰ ਸਕਦੀ ਹੈ ਨਹੀਂ, ਭੈਣ ਹੋਣ ਤੋਂ ਇਲਾਵਾ? ਮੇਰਾ ਨਹੀਂ ਖਿਆਲ ਹਾਂ ਇਤਨਾ ਤਾਂ ਨਹੀਂ ਹੋ ਸਕਦੀ। ਹਾਂ। ਤੇ ਲੇਕਿਨ ਬਾਕੀ ਸਾਈਡ ਤੇ ਵੀ ਤੇ ਲੇਕਿਨ ਲੀਡਰ ਕੋਈ ਨਹੀਂ ਨਾ। ਐਂਬੀਸ਼ੀਅਸ ਐਂਬਿਸ਼ਨਸ ਹੋ ਸਕਦੇ ਨੇ ਉਹਨਾਂ ਦੇ। ਹਾਂ ਉਹ ਤੇ ਹਰ ਹੈ। ਬੰਦੇ ਦੇ, ਲੋਕਾਂ ਦੇ ਹਾਂ ਸਿਆਸੀ ਹੁੰਦੇ ਆ। ਕਿ ਖਾਨ ਤੋਂ ਇਲਾਵਾ ਲੀਡਰ ਵੀ ਕੋਈ ਨਹੀਂ ਨਾ ਚੋਈ ਸਾਹਿਬ। ਹਾਂ, ਇਹ ਤੇ ਇਸ ਤਰ੍ਹਾਂ ਹੀ ਹੈ, ਇਸ ਹਾਂ ਤਰ੍ਹਾਂ ਹੀ। ਤੇ ਇਸ ਲਈ ਇਹ ਵੀ ਨਾ ਬੜਾ ਕ੍ਰਾਈਸਿਸ ਹੈ ਜੋ ਪੀਟੀਆਈ ਦਾ। ਹਾਂ ਇਹ ਲੀਡਰ ਇੱਕ ਹੈ, ਉਹ ਫਿਰ ਸਾਰੇ ਛੋੜ, ਉਸ ਤੋਂ ਛੋੜ ਬੋਣੇ ਤੇ ਨਹੀਂ ਕਹਿਣਾ ਚਾਹੀਦਾ, ਲੇਕਿਨ ਉਹਨਾਂ ਦਾ ਦਰਜਾ ਜਿਹੜਾ ਹੈ ਨਾ ਬਹੁਤ ਹੀ ਥੱਲਵੇਂ ਦੇ ਆ ਕੇ ਸ਼ੁਰੂ ਹੁੰਦਾ ਹੈ। ਕੋਈ ਸੈਕਿੰਡ ਵੀ ਕੋਈ ਨਹੀਂ, ਥਰਡ ਵੀ ਕੋਈ ਨਹੀਂ। ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਮਝਦੇ ਸਨ, ਉਹ ਵੀ ਜੇਲ੍ਹ 'ਚ ਹੈ। ਹਾਂਜੀ, ਕੋਈ ਇਸ ਪਾਏ ਦਾ ਲੀਡਰ ਹੈ ਹੀ ਨਹੀਂ, ਛੱਡ ਗਏ ਸਾਰੇ। ਜੀ, ਇਸ ਤਰ੍ਹਾਂ ਹੀ ਤੇ ਹੈ। ਉਹ ਫਿਰ ਇਹਦੇ 'ਤੇ ਕ੍ਰਾਈਸਿਸ ਤੇ ਹੁੰਦਾ ਪਾਰਟੀ ਵਿੱਚ। ਕ੍ਰਾਈਸਿਸ ਤਾਂ ਹਰ ਹੈ, ਬੰਦਾ ਲੇਕਿਨ ਕਹਿੰਦਾ ਕਿ ਮੈਂ ਉੱਚਾ ਹੋ ਜਾਵਾਂ। ਜਦੋਂ ਅਲੀਮਾ ਖਾਨ ਨੇ ਰਗੜਾ ਲਾਇਆ ਇਹਨਾਂ ਹਾਂ ਵਕਲਾਂ ਨੂੰ, ਹਾਂ। ਤੇ ਸਭ ਤੋਂ ਜ਼ਿਆਦਾ ਖੁਸ਼ ਪਤਾ ਕੌਣ ਹੋਇਆ? ਕੌਣ? ਤੁਹਾਡੇ ਦੋਸਤ ਹੀ ਨੇ ਉਹ।
ਅੱਛਾ। ਫਵਾਦ ਚੌਧਰੀ ਸਾਹਿਬ। ਹਾਂ ਜੋ ਸਾਹਿਬ, ਫਵਾਦ ਉਹ ਚੌਧਰੀ ਸਾਹਿਬ ਸਾਰਿਆਂ ਦੇ ਕਿਉਂਕਿ ਉਹ ਦੋਸਤ ਸਾਈਡ ਨੇ। ਲਾਈਨ ਤੇ, ਹਾਂ ਹਾਂ ਜ਼ਾਰਾ ਸਾਰੇ ਜਰਨਲਿਸਟਾਂ ਦੇ ਦੋਸਤ ਨੇ, ਬਿਲਕੁਲ ਹਾਂ ਇਨਫੋਰਮੇਸ਼ਨ ਮਿਨਿਸਟਰ ਵੀ ਚੁੰਗ ਹਾਂ। ਰਹੇ ਨੇ, ਸਿਆਸਤਦਾਨ ਵੀ ਨੇ। ਉਹ ਬੜੇ ਖੁਸ਼ ਹੋਏ ਤੇ ਉਹਨਾਂ ਨੇ ਹੂੰ। ਵੀ ਇੱਕ ਟਵੀਟ, ਬੜਾ ਸੋਹਣਾ ਜਿਹਾ ਟਵੀਟ ਕੱਢ ਮਾਰਿਆ ਅੱਛਾ। ਤੇ ਉਹਨਾਂ ਨੇ ਕਿਹਾ ਇਹ ਤੇ ਗੱਲ ਤੇ ਬਿਲਕੁਲ ਠੀਕ ਆ ਹਲੀਮਾ ਖਾਂ ਦੀ, ਹਾਂ। ਲੇਕਿਨ ਇਹ ਦੱਸੋ ਕਿ ਇਹਨਾਂ ਨੂੰ ਲੀਡਰਸ਼ਿਪ ਦਿੱਤੀ ਕਿਉਂ ਸੀ। ਤੇ ਉਹਨਾਂ ਹੂੰ। ਨੇ ਕਿਹਾ ਇਹ ਬੜੀ ਯੂਜ਼ਲੈਸ, ਸਾਰਾ ਜਿਹੜਾ ਟੋਲਾ ਬੜਾ ਹਾਂ, ਇਹ ਬੇਕਾਰ ਆ। ਉਹ ਮੈਨੂੰ ਪਤਾ ਹੈ ਫਿਰ ਪੀਟੀਆਈ ਵਾਲਿਆਂ ਨੇ ਕੀ ਕਿਹਾ ਹੋਣਾ ਫਾਜ਼ ਚੌਧਰੀ ਨੂੰ, ਉਹ ਪੁਰਾਣੀਆਂ ਤਸਵੀਰਾਂ ਚਲਾਈਆਂ ਹੋਣੀਆਂ ਨੇ, ਉਹਦੀ ਗੱਲ ਛੱਡ। ਹਾਂ ਉਹ ਪਿਛਲੀਆਂ ਫਿਰ ਸ਼ੁਰੂ ਹੋ ਜਾਂਦੇ ਇਹ ਉਹ, ਤੇ ਇਸ ਤਰ੍ਹਾਂ ਹਾਂ। ਹੀ ਹੈ। ਲੇਕਿਨ ਰਾਣਾ ਸਾਹਿਬ ਹੁਣ ਅਸਲ ਰੌਲਾ ਇਹ ਆ ਕਿ ਹੂੰ। ਹਲੀਮਾ ਖਾਂ ਕਹਿ ਰਹੀ ਕਿ ਸਿਹਤ ਦੇ ਇਸ਼ੂ ਤੇ ਹੂੰ। ਫੈਮਿਲੀ ਤੋਂ ਇਲਾਵਾ ਕੋਈ ਗੱਲ ਨਾ ਕਰੇ। ਹਾਂ। ਤੇ ਉਹਨਾਂ ਨੇ ਜਿਹੜੀ ਮੇਨ ਲੀਡਰਸ਼ਿਪ ਆ ਉਹਨਾਂ ਤੇ ਅਦਮ ਇਤਮਾਦ ਦਾ ਇਜ਼ਹਾਰ ਕਰਤਾ। ਅਦਮ ਇਤਮਾਦ ਦਾ ਇਜ਼ਹਾਰ ਕਿਉਂ ਕੀਤਾ? ਉਹ ਕਹਿੰਦੇ ਜੀ ਮੋਹਸਨ ਨਕਵੀ ਸਾਹਿਬ ਨਾਲ ਜਿਹੜੀ ਸਾਡੀ ਇਹਨਾਂ ਦੀ ਗੱਲਬਾਤ ਹੋ ਰਹੀ ਸੀ, ਹਾਂ। ਗੌਹਰ ਦੀ, ਹੂੰ। ਮਹਿਮੂਦ ਖਾਂ ਚੱਕਜ਼ਈ ਦੀ, ਬਾਕੀ ਅਸਦ ਕੈਸਰ ਵੀ ਔਨ ਬੋਰਡ ਸੀਗਾ, ਉਹਨੇ ਕਿਹਾ ਜੀ ਸਾਨੂੰ ਸਹੀ ਤਰ੍ਹਾਂ ਦੱਸੀ ਨਹੀਂ ਗਈ। ਹਾਂ। ਤੇ ਦੂਸਰਾ ਇਹ ਕਿ ਸਾਨੂੰ ਹਨੇਰੇ 'ਚ ਰੱਖਿਆ ਗਿਆ ਔਰ ਸਾਨੂੰ ਕਿਹਾ ਗਿਆ ਜੀ ਕਿ ਗਰੰਟੀ ਹੋ ਗਈ ਹੈ। ਨਕਵੀ ਸਾਹਿਬ ਨੇ ਗਰੰਟੀ ਦੇ ਦਿੱਤੀ ਕਿ ਖਾਨ ਸਾਹਿਬ ਹਸਪੀਟਲ ਜਾਣਗੇ, ਹੂੰ। ਲੇਕਿਨ ਖਾਨ ਸਾਹਿਬ ਨੇ ਕਿਹਾ ਅਲਟੀਮੇਟਲੀ ਹਸਪਤਾਲ ਨਹੀਂ ਗਏ। ਹਾਂ ਤੇ ਇਸ ਕਰਕੇ ਉਹਨਾਂ ਨੇ ਇਹ ਤਦ ਠੀਕ ਵੀ ਹੈ ਗੁੱਸੇ ਸ਼ੋਈ ਦਾ ਸਾਹਿਬ, ਇਜ਼ਹਾਰ ਮੈਨੂੰ ਕੀਤਾ। ਜਿਹੜੀ ਗੱਲ ਲੱਗ ਰਹੀ ਨਾ, ਹੂੰ। ਉਹ ਲੱਗਦਾ ਹੈ ਇਹ ਮੋਹਸਿਨ ਨਕਵੀ ਕੋਲੋਂ ਪਾਕਿਸਤਾਨ ਕ੍ਰਿਕਟ ਬੋਰਡ ਤੇ ਚੱਲਦਾ ਨਹੀਂ। ਕ੍ਰਿਕਟ ਦੀ ਹਾਲਤ ਵੇਖ ਲਈ ਅਸੀਂ, ਵਰਲਡ ਕੱਪ ਵਿੱਚ ਵੀ, ਹਾਂ। T20 ਵਿੱਚ ਵੀ। ਉਹਨੇ ਤੇ ਹਮੇਸ਼ਾ ਸਾਬਤ ਕੀਤਾ ਕ੍ਰਿਕਟ ਉਹਦੇ ਵਾਸਤੇ ਹੀ ਰੋਗ ਹੀ ਕੋਈ ਨਹੀਂ। ਬਹਰਹਾਲ ਚੂੰਕਿ ਉੱਥੇ ਬੜਾ ਮਾਲ ਛਾਲ ਹੈ ਤੇ ਤਾਕਤ ਸ਼ਾਕਤ ਹੈ, ਇੰਟੀਰੀਅਰ ਮਿਨਿਸਟਰੀ ਵੀ ਕੋਈ ਇੰਝ ਹੀ ਚਾਹ ਰਹੀ। ਦੇਖੋ ਦਹਿਸ਼ਤਗਰਦੀ ਬਲੋਚਿਸਤਾਨ, KP ਤੇ ਪੰਜਾਬ ਵਿੱਚ ਇੱਕ ਲਹਿਦਾ ਰੌਲਾ ਪਿਆ ਆ, ਤੇ ਇੱਕ ਕੰਮ ਸਹੀ ਕਰ ਰਿਹਾ। ਉਹ PTI ਨੂੰ ਉਹਨੇ ਆਰੇ ਲਾਇਆ ਹੋਇਆ, ਕਦੀ ਉਹ ਗੰਡੇਪੁਰ ਨੂੰ ਫੜ ਲੈਂਦਾ ਹੈ, ਹੁਣ ਹਲੀਮਾ ਖਾਨ ਨੂੰ ਫੜ ਲਿਆ। ਇਹ PTI ਨੂੰ ਕਾਬੂ ਕਰਨ ਦਾ ਨਾ ਉਹਦੇ ਕੋਲ ਕੋਈ ਨੁਸਖਾ ਹੈ, ਇਸੇ ਲਈ ਇਸ ਵਕਤ ਤੱਕ ਹੈ। ਹਾਂ ਤੇ ਦੇਖੋ ਨਾ ਸਾਰੀ ਜਿਹੜੀ ਡਿਬੇਟ ਆ ਹਾਂ ਉਹ ਖਾਨ ਸਾਹਿਬ ਦੇ ਸਿਹਤ ਦੇ ਇਸ਼ੂ ਤੋਂ ਹਟ ਕੇ ਉਹ ਨਕਵੀ ਵੱਲ ਚੱਲ ਗਈ ਹਾਂ। ਕਿ ਨਕਵੀ ਨਾਲ ਕਿਹੜੇ ਤਾਲੁਕਾਤ ਨੇ, ਕੋਈ ਰਿਲੀਫ ਮਿਲੇਗਾ ਨਹੀਂ ਮਿਲੇਗਾ ਜੀ। ਨਕਵੀ ਦੇ ਅਦਮ ਇਤਮਾਦ ਹੋ ਗਿਆ ਜੀ। ਇਹ ਹੁਣ ਹਲੀਮਾ ਖਾਨ ਸਮਝਦੀ, ਭੈਣਾਂ ਸਮਝਦੀਆਂ ਕਿ ਨਕਵੀ ਨਾਲ ਸਾਰੇ ਸ਼ਾਇਦ ਮਿਲੇ ਹੋਏ ਨੇ, ਆਹੋ ਨਕਵੀ ਸਾਹਿਬ ਨਾਲ, ਤੇ ਉਹ ਸ਼ਾਇਦ ਇਹ ਮਿਲ ਮਿਲਾ ਕੇ ਇਹਨਾਂ ਨੇ ਚੁੱਪ ਕਰਕੇ ਉਹ ਮਤਲਬ ਗੱਲਬਾਤ ਕਰ ਲੈਣੀ। ਹਸਪਤਾਲ ਨਹੀਂ ਜਾਣ ਦਿੱਤਾ ਖਾਨ ਸਾਹਿਬ ਨੂੰ, ਤੇ ਉਹ ਟ੍ਰੀਟਮੈਂਟ ਵਗੈਰਾ ਉੱਥੇ ਹੀ ਕਰ ਕੁਰ ਕੇ ਤੇ ਇਤਮਾਨ ਦਾ ਇਜ਼ਹਾਰ ਕਰਤਾ। ਦੂਸਰਾ ਹਲੀਮਾ ਖਾਨ ਨੂੰ ਇੱਕ ਹੋਰ ਗੁੱਸਾ ਵੀ, ਉਹ ਕਿਹੜਾ? ਉਹਨਾਂ ਨੇ ਉਹ ਇਹ ਗੁੱਸਾ ਕਿ ਜਦੋਂ ਨਕਵੀ ਸਾਹਿਬ ਨੇ ਲਾਹੌਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਨਾ, ਉਹਦੇ 'ਚ ਉਹਨਾਂ ਨੇ ਹਲੀਮਾ ਖਾਨ ਨੂੰ ਡਾਇਰੈਕਟ ਹਿੱਟ ਕੀਤਾ ਸੀ। ਅੱਛਾ। ਉਹਨਾਂ ਨੇ ਕਿਹਾ ਸੀ ਕਿ ਹਲੀਮਾ ਖਾਨ ਜਿਹੜਾ ਨਾ ਇਹ ਸਾਰਾ ਪ੍ਰੋਸੈਸ ਹੁੰਦਾ ਵਾ ਸਾਡਾ ਰੋਕ ਦਿੰਦੀ ਬਾਤਚੀਤ ਦਾ, ਲੇਕਿਨ ਹਲੀਮਾ ਖਾਨ ਜਿਹੜਾ ਨਾ ਸੈਬੋਟਾਜ ਕਰਦੀ ਹੈ, ਇਹ ਵੀਟੋ ਕਰਦੀ। ਵੀਟੋ ਦਾ ਵਰਡ ਉਹਨਾਂ ਨੇ ਯੂਜ਼ ਕੀਤਾ ਸੀ। ਹਲੀਮਾ ਖਾਨ ਨੂੰ ਇਹ ਗੁੱਸਾ ਕਿ ਸਾਰੀ ਲੀਡਰਸ਼ਿਪ ਜਦੋਂ ਉਹਨਾਂ ਨੇ ਮੇਰੇ ਤੇ ਕਿਹਾ, ਇਹ ਟੀਵੀਆਂ 'ਤੇ ਬਹਿ ਕੇ ਤੇ ਪ੍ਰੋਗਰਾਮਾਂ 'ਚ ਬੈਠੇ ਸੀ, ਲੇਕਿਨ ਕਿਸੇ ਨੇ ਮੈਨੂੰ ਡਿਫੈਂਡ ਨਹੀਂ ਕੀਤਾ। ਹਾਂ ਇਹ ਵੀ ਗੁੱਸਾ ਹੈ। ਇਹ ਤੁਸੀਂ ਉਹ ਵਿਕਾਸ ਅਕਰਮ ਨਾਲ ਗੱਲ ਕਰ ਰਹੇ ਸੋ ਇੱਕ ਦੋ ਦਿਨ ਪਹਿਲੇ, ਉਹ ਕੀ ਗੱਲ ਹੋ ਰਹੀ ਸੀ ਇਹਦੇ ਨਾਲ ਸਰ ਸ਼ੇਖ ਵਿਕਾਸ ਅਕਰਮ ਨਾਲ? ਉਹਨਾਂ ਕੀ ਮੌਕਫ ਹੈ, ਕੀ ਹੋ ਰਿਹਾ? ਉਹ ਤੇ ਇਹ ਕਹਿੰਦੇ ਨੇ ਕਿ ਮਤਲਬ ਜਿਹੜਾ ਸਾਡਾ ਪਾਰਟੀ ਦਾ ਜਿਹੜਾ ਇਸ਼ੂ ਹੈ, ਉਹ ਤੇ ਸਰ ਜਿਹੜੀ ਰਿਹਾਈ ਫੋਰਸ ਉਹ 'ਤੇ ਹੋ ਰਹੀ ਸੀ। ਸੁਹੇਲ ਅਫਰੀਦੀ ਆ, ਉਹਨੇ ਅਨਾਊਂਸ ਕੀਤਾ ਕਿ ਉਹ ਕੋਈ ਪਾਰਟੀ ਦਾ ਡਿਸੀਜਨ ਨਹੀਂ ਹੈ। ਅੱਛਾ। ਕਿਉਂਕਿ ਤੁਹਾਨੂੰ ਪਤਾ ਨਾ ਉਹਦੇ ਉੱਤੇ ਜਿਹੜਾ ਇਮਰਾਨ ਖਾਨ ਰਿਹਾਈ ਫੋਰਸ, ਉਹਦੇ ਉੱਤੇ ਜਿਹੜਾ ਤਹਿਰੀਕ ਤਹਫਜ਼ ਆਏ ਨੇ ਪਾਕਿਸਤਾਨ, ਇਹਨਾਂ ਦਾ ਅਲਾਇੰਸ, ਉਹਦੇ ਵੀ ਬੜੇ ਰਿਜ਼ਰਵੇਸ਼ਨਸ ਨੇ। ਅੱਜ ਉਹਦੇ ਵੀ ਚੱਲੀ ਸੀ ਤਹਫਜ਼ ਆਏ ਨੇ ਪਾਕਿਸਤਾਨ। ਉਹ ਕਹਿੰਦੇ ਜੀ ਕਿ ਅਗਰ ਸਾਨੂੰ ਜਦੋਂ ਵੀ ਗੁਫ਼ਤਗੂ ਦਾ, ਗੱਲਬਾਤ ਦਾ, ਮੁਜ਼ਾਕਰਾ ਦਾ ਰਾਹ ਦਿੱਤਾ ਤੇ ਅਸੀਂ ਚਲੇ ਜਾਵਾਂਗੇ, ਅਨਕੰਡੀਸ਼ਨਲੀ ਸ਼ੁਰੂ ਕਰ ਦਿਆਂਗੇ। ਇਹ ਕੀ ਗੱਲ? ਹਾਂ ਉਹ ਗੱਲ ਕਰਨਾ ਚਾਹੁੰਦੇ ਨੇ, ਲੇਕਿਨ ਉਹਦਾ ਐਲਾਨ ਕਰਨ ਦੀ ਕੀ ਲੋੜ ਸੀ ਕਿ ਜੀ ਕਿ ਬੁਲਾਓ ਸਾਨੂੰ ਤੇ ਅਸੀਂ ਰੈਡੀ ਹਾਂ? ਹਾਂ ਬਸ ਇਹਦਾ ਕਮਜ਼ੋਰ ਪੁਆਇੰਟ ਹੀ ਉਹਨਾਂ ਦਾ। ਲੇਕਿਨ ਉਹ ਕਿ ਗੱਲਬਾਤ ਕਰਨਾ ਚਾਹੁੰਦੇ, ਲੇਕਿਨ ਉਹ ਉਹਨਾਂ ਦਾ ਉਹ ਜਿਹੜੇ ਹੁਣ ਤੁਹਾਨੂੰ ਮੈਂ ਅਗਲੀ ਗੱਲ ਦੱਸਾਂ ਅੰਦਰ ਦੀ ਗੱਲ, ਜਿਹੜਾ ਅਲਾਇੰਸ ਆ ਉਹਨਾਂ ਦਾ ਗੁੱਸਾ ਵੀ PTI ਤੇ। ਅੱਛਾ। ਉਹ ਕਹਿੰਦੇ ਕਿ ਅਸੀਂ ਗੱਲ ਕਰਨਾ ਚਾਹੁੰਦੇ ਨੇ, ਲੇਕਿਨ ਸੁਹੇਲ ਅਫਰੀਦੀ ਨੇ ਕਹਿ ਦਿੱਤਾ ਜੀ ਕਿ ਇਮਰਾਨ ਖਾਨ ਰਿਹਾਈ ਫੋਰਸ। ਉਹਨਾਂ ਨੇ ਕਿਹਾ ਜਦੋਂ ਰਿਹਾਈ ਫੋਰਸ ਹੈ ਤੇ ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਮਿਲੀਟੈਂਟ ਵਿੰਗ ਆ, ਤੇ ਐਸਟੈਬਲਿਸ਼ਮੈਂਟ ਹੋਰ ਕੁੱਟੇ ਗਏ ਕਿ ਮਈ ਨਾ ਤੋਂ ਬਾਅਦ ਇਹਨਾਂ ਨੂੰ ਕੁੱਟ ਪਈ। ਉਹਨਾਂ ਨੇ ਕਿਹਾ ਮਜ਼ੀਦ ਕੁੱਟ ਇਹਨਾਂ ਨੂੰ ਪੈਣੀ ਤੇ ਸਾਨੂੰ ਵੀ ਨਾਲ ਕਟਵਾਉਣਗੇ। ਠੀਕ ਹੈ ਨਾ। ਉਹ ਕਹਿੰਦੇ ਅਸੀਂ ਟਾਕਸ ਕਰਨਾ ਚਾਹੁੰਦੇ ਹਾਂ ਤੇ ਫਿਰ ਤੇ ਫੋਰਸ ਤਾਂ ਨਹੀਂ ਬਣਨੀ ਨਾ। ਦੂਸਰਾ ਇਹ ਕਿ ਕਦੀ ਅੰਦਰੋਂ ਇਹ ਜਿਹੜੀਆਂ ਮੀਟਿੰਗਾਂ ਕਰ ਰਹੇ, ਕਹਿੰਦੇ ਈਦ ਤੋਂ ਬਾਅਦ ਤਹਿਰੀਕ ਚਲਾਉਣੀ। ਉਹ ਕਹਿੰਦੇ ਫਿਰ ਟਾਕਸ ਕਰਨੀਆਂ ਤੇ ਤਰੀਕਾਂ ਤਾਂ ਨਹੀਂ ਚੱਲਣੀਆਂ ਜੀ ਕਿ ਫੋਰਸ ਬਣੇ, ਉਹਨਾਂ ਦੀ ਕੋਈ ਯੂਨੀਫਾਰਮ ਹੋਏ, ਉਹ ਆ ਕੇ ਇੱਧਰ ਉੱਧਰ ਜਨਾਬ ਉਹ ਹੜਤਾਲਾਂ ਕਰਨ। ਉਹ ਨੌਜਵਾਨ ਆਦਮੀ ਹੈ, ਉਹਨੇ ਵੇਖੀ ਸੁਹੇਲ ਅਫਰੀਦੀ ਨੇ ਮਿਲੀਟੈਂਸੀ, ਉਹ ਖੈਬਰ ਔਰੰਗਜ਼ਈ ਜੀ ਉਹਦਾ ਤੇ ਪੈਦਾ ਉਹਦੇ 'ਚ ਹੋਇਆ ਵਿਚਾਰਾ। ਹੁਣ ਕੀ ਹੈ ਕਿ ਅਸੀਂ ਜੰਗਾਂ ਲੜਦੇ ਹਾਂ ਹੋਰ ਕੂਵਤਾਂ ਦੀ ਤੇ ਸਾਡੀ ਨਸਲਾਂ ਖਰਾਬ ਹੋ ਜਾਂਦੀਆਂ। ਉਹਦਾ ਵਿਜੇ ਨਹੀਂ ਵਿਚਾਰੇ ਦੇ ਇਹਨਾਂ 'ਚ ਹੈ। ਉਹਨੇ ਵੇਖਿਆ ਜੀ ਕਿ ਉਹ ਮੰਗਲ ਬਾਗ ਆਪਣੀ ਬਣਾ ਲੈਂਦਾ ਹੈ, ਹਾਜੀ ਨਾਮਦਾਰ ਆਪਣਾ ਗਰੁੱਪ ਬਣਾ ਲੈਂਦਾ ਹੈ, ਤੇ ਚਲੋ ਮੈਂ ਵੀ ਇਸ ਤਰ੍ਹਾਂ ਦਾ ਬਣਾਵਾਂ। ਕੋਈ ਉੱਥੇ ਕੋਈ ਪੋਲੀਟਿਕਸ ਹੋ ਰਹੀ ਹੁੰਦੀ, ਕੋਈ ਸਿਆਸਤ ਹੋ ਰਹੀ ਹੁੰਦੀ ਖੈਬਰ ਪਖਤੂਨਖਵਾ,
ਕੋਈ ਕਬਾਇਲੀ ਅਜ਼ਲਾ 'ਚ ਤੇ ਕੁਝ ਸਿਆਸੀ ਹੱਲ ਸੋਚਦਾ, ਉਹ ਵਿਚਾਰਾ ਤੇ ਕੰਪਲਸ਼ਨ ਹੈ ਨਾ ਉਹਦੀ, ਉਸ ਤੋਂ ਜ਼ਿਆਦਾ ਵਿਜ਼ਨ ਜਾਂਦਾ ਹੀ ਨਹੀਂ ਉਹਨੂੰ, ਜ਼ਿਹਨ 'ਚ ਹੀ ਆਉਂਦੀ, ਫੋਰਸ ਹੀ ਆਉਂਦੀ ਹੈ, ਕਿਉਂਕਿ ਉਹਨਾਂ ਨੇ ਜੰਗ ਹੀ ਦੇਖੀ। ਜੰਗ ਹੀ ਵੇਖੀ ਇਹ ਹੈ। ਤੁਹਾਡੀ ਗੱਲ ਠੀਕ ਹੈ। ਹਾਂ ਲੇਕਿਨ ਮੇਰਾ ਖਿਆਲ ਉਹਨੂੰ ਅੱਛਾ ਦੂਸਰਾ ਹੈ ਕਿ ਮੇਰਾ ਖਿਆਲ ਹੈ ਕਿ ਖਾਨ ਨੂੰ ਇਹ ਫਾਈਟਰ ਹੀ ਚਾਹੀਦਾ ਸੀ, ਉਹਨੂੰ ਕੋਈ ਸਿਆਸੀ ਲੀਡਰ ਜਾਂ ਸੂਬਾ ਗਵਰਨ ਕਰਨ ਵਾਸਤੇ ਕੋਈ ਸੀਐਮ ਨਹੀਂ ਸੀ ਲੇਕਿਨ ਚਾਹੀਦਾ। ਪੀਟੀਆਈ ਦਾ ਰਾਣਾ ਸਾਹਿਬ ਇਹ ਬੜਾ ਕਮਾਲ ਹੈ ਕਿ ਅੰਦਰ ਗੱਲਬਾਤ ਜਾਂ ਕੋਈ ਚੀਜ਼ਾਂ ਡਿਸਕਸ ਡਿਬੇਟ ਕਰਨੇ ਤੋਂ ਬਗੈਰ ਹੀ ਹਾਂ ਇਹ ਆ ਕੇ ਨਾ ਪ੍ਰੈਸ ਕਾਨਫਰੰਸ ਦੇ ਬੜੇ ਸ਼ੌਕੀਨ ਨੇ। ਆ ਕੇ ਸੁਹੇਲ ਫਰੀਦੀ ਨੇ ਵੀ ਉਹ ਕਿਸੇ ਨੇ ਉਹਨੇ ਅੰਦਰ ਕਿਸੇ ਨੂੰ ਦੱਸਿਆ ਨਹੀਂ, ਪਾਰਟੀ ਨੂੰ ਪਤਾ ਨਹੀਂ ਸੀਗਾ, ਉਹਨੇ ਆ ਕੇ ਜਨਾਬ ਪ੍ਰੈਸ ਕਾਨਫਰੰਸ ਵਿੱਚ ਕਹਿ ਦਿੱਤਾ ਜੀ ਫੋਰਸ ਬਣਾ ਰਹੇ ਹਾਂ। ਤੇ ਉਹ ਇਹਦਾ ਮਤਲਬ ਅੰਦਰ ਵੀ ਥੋੜਾ ਬਹੁਤਾ ਲੋਕਾਂ ਨੂੰ ਇਤਮਾਦ ਤਾਂ ਲਓ ਨਾ। ਹਾਂ ਬਿਲਕੁਲ, ਤੇ ਉਹ ਮਿਲੀਟੈਂਸੀ 'ਚ ਵੀ ਕੋਈ ਨਹੀਂ ਲੈਂਦੇ ਗਰੁੱਪ ਸ਼ਰੂਪ ਨਾ ਕਿਸੇ ਨੂੰ ਇਤਮਾਦ, ਉਹ ਅਮੀਰ ਦਾ ਫੈਸਲਾ ਹੀ ਹੁੰਦਾ, ਉਹਨੇ ਕਿਹੜੀ ਮੁਸ਼ਾਵਰਤ ਕਰਨੀ ਹੁੰਦੀ। ਅਮੀਰ ਨੇ ਫੈਸਲਾ ਕੀਤਾ ਲੇਕਿਨ ਲੋਕ ਡਰੇ ਹੋਏ ਨੇ ਪੀਟੀਆਈ 'ਚ ਕਿ ਪੀਟੀਆਈ ਦੇ ਅਮੀਰ ਤੇ ਖਾਨ ਸਾਹਿਬ ਹੀ ਨੇ ਜੀ, ਚੌਧਰੀ ਸਾਹਿਬ, ਉਹਨਾਂ ਨੇ ਕਰਨਾ ਹੈ। ਲੇਕਿਨ ਮੋਹਸਿਨ ਨਕਵੀ ਨੇ ਜਿਹੜਾ ਹੈ ਨਾ ਕੰਮ ਪਾ ਦਿੱਤਾ ਪੀਟੀਆਈ। ਮੋਹਸਿਨ ਨਕਵੀ ਬਿਲਕੁਲ ਲੋਕਾਂ ਦੇ ਵਿੱਚ ਗੰਡਾਪੁਰ ਨੇ ਤਾਰੀਫਾਂ ਕਰਤੀਆਂ ਨਕਵੀ ਸਾਹਿਬ ਦੀਆਂ। ਹਾਂ ਤੇ ਉਹ ਲੇਕਿਨ ਗੰਡਾਪੁਰ ਦੀ ਲੈ ਲਈ ਸਿਕਿਉਰਿਟੀ ਵੀ ਲੈ ਲਈ ਵਾਪਸ। ਹਾਂ ਗੰਡਾਪੁਰ ਸਾਹਿਬ ਦੇ ਜ਼ਾਹਰ ਉਹਨਾਂ ਦੇ ਨਾਰਾਜ਼ ਨੇ, ਉਹਨਾਂ ਦੇ ਉੱਤੇ ਭੈਣਾਂ ਵੀ ਨਾਰਾਜ਼ ਨੇ, ਪਾਰਟੀ ਦੇ ਲੋਕ ਵੀ ਨਾਰਾਜ਼ ਨੇ, ਤੇ ਵਿੱਚੋਂ ਗੌਹਰ ਵਗੈਰਾ ਵੈਸੇ ਇਤਨੇ ਕੋਈ ਨਾਰਾਜ਼ ਨਹੀਂ ਹੈ। ਗੌਹਰ ਸਾਹਿਬ ਨੇ ਕਿਹਾ ਕੋਈ ਮਸਲਾ ਨਹੀਂ, ਉਹਦਾ ਸਟੇਚਰ ਹੈ, ਮੈਂ ਉਹਨੂੰ ਕੋਈ ਨੋਟਿਸ ਸ਼ੋਟਿਸ ਨਹੀਂ ਕਰਾਂਗਾ। ਸ਼ੌਕਸ ਹਾਂ ਉਹ ਬੰਦਾ ਬੜਾ ਬੀਬਾ ਜਿਹਾ ਆਦਮੀ ਹੈ ਨਾ। ਇਸ ਨਹੀਂ ਗੌਹਰ ਸਾਹਿਬ ਤੁਹਾਨੂੰ ਪਤਾ ਐਸਟੈਬਲਿਸ਼ਮੈਂਟ ਵੀ ਉਹਨਾਂ ਨੂੰ ਕਾਬਲੇ ਕਬੂਲ ਨੇ। ਹਾਂ ਉਹ ਜ਼ਰਾ ਹੈ ਨੇ, ਮੈਨੂੰ ਲੱਗਦਾ ਕਿ ਉਹ ਪੀਟੀਆਈ ਦੇ ਮੇਨ ਫਹੀਮ ਸਾਹਿਬ ਨੇ। ਬਿਲਕੁਲ ਕਿਆ ਸਰ ਤੁਸੀਂ ਪੁਰਾਣੀ ਹਿਸਟਰੀ 'ਚ ਮੀਨ ਫਹੀਮ ਸਾਹਿਬ ਦਾ ਨਾਮ ਲਿਆ, ਬਿਲਕੁਲ ਇਸ ਤਰ੍ਹਾਂ ਦੇ ਤੁਹਾਨੂੰ ਪਤਾ, ਉਹ ਵੀ ਤੁਹਾਨੂੰ ਤਾਂ ਸਾਰਾ ਕੁਝ ਪਤਾ ਕਿ ਉਹ ਵੀ ਬੀਬੀ ਉਹਨਾਂ ਦੇ ਰੀ ਟਾਕਸ ਕਰਾਉਂਦੇ। ਹਾਂ ਬਿਲਕੁਲ। ਤੇ ਉਹ ਗੌਹਰ ਸਾਹਿਬ ਸਭ ਨੂੰ ਕਾਬਲੇ ਕਬੂਲ ਨੇ, ਤੇ ਉਹ ਮਤਲਬ ਲੜਾਈ ਦੇ ਮੋੜ 'ਚ ਨਹੀਂ ਜਾਂਦੇ, ਉਹ ਠੰਡੇ ਮਿੱਠੇ ਆਦਮੀ ਨੇ। ਲੇਕਿਨ ਰਾਣਾ ਸਾਹਿਬ ਮੇਰੇ ਸੇਨ ਸਵਾਲ ਇਹ ਆ ਰਿਹਾ ਸੀ, ਮੇਰੇ ਸੋਸ਼ਲ ਮੀਡੀਆ 'ਤੇ ਪੁੱਛਿਆ ਜਾ ਰਿਹਾ ਕਿ ਗੱਲ ਇਹ ਹੁਣ ਇਸ ਟਾਈਮ ਇਮਰਾਨ ਖਾਨ ਦੇ ਰਿਲੀਫ ਦੀ, ਫਿਲਹਾਲ ਬਿਮਾਰੀ ਦੀ, ਲੇਕਿਨ ਜ਼ਾਹਰ ਆ ਉਹਦੇ ਨਾਲ ਉਹ ਬਾਕੀ ਰਿਲੀਫ ਵੀ ਚਾਹੁੰਦੇ ਨੇ ਕਿ ਉਹਦੀ ਰਿਹਾਈ ਤੇ ਕੇਸ ਸ਼ੇਸ ਇਹ ਉਹ ਹੁਣ ਭੈਣਾਂ ਕਹਿੰਦੀਆਂ ਜੀ ਕਿ ਸਾਰੀ ਗੱਲ ਕਰਾਂਗੇ ਅਸੀਂ ਲੀਡ ਕਰਾਂਗੇ। ਲੇਕਿਨ ਜਿਹੜੇ ਇਹਨਾਂ ਨੂੰ ਰਿਲੀਫ ਆ ਐਸਟੈਬਲਿਸ਼ਮੈਂਟ ਤੋਂ ਜਾਂ ਗਵਰਨਮੈਂਟ ਤੋਂ ਜਿਹੜਾ ਮਿਲਣਾ ਵਾ, ਉਹ ਕਿਆ ਇਹਨਾਂ ਦੀ ਜਿਹੜੀ ਸਿਆਸੀ ਜਮਾਤ ਆ ਜਾਂ ਉਹ ਸਿਆਸੀ ਪ੍ਰੋਸੈਸ ਨਾਲ ਮਿਲਣਾ ਜਾਂ ਕਿ ਫੈਮਿਲੀ ਜ਼ਰੀਏ ਮਿਲਣਾ? ਸਵਾਲ ਇਹ ਆਉਂਦਾ। ਇਹ ਤੁਹਾਡਾ ਬੜਾ ਅਹਿਮ ਸਵਾਲ ਹੈ ਚੌਧਰੀ ਸਾਹਿਬ। ਮੇਰਾ ਖਿਆਲ ਹੈ ਕਿ ਫੈਮਿਲੀ ਨੂੰ ਲੱਗਦਾ ਹੈ ਕਿ ਪਾਰਟੀ ਨਾਕਾਮ ਹੋ ਗਈ, ਇਹ ਕਿਉਂਕਿ ਸਾਡੇ ਤੇ ਬੜੇ ਰਾਬਤੇ ਨੇ ਅੱਗੇ ਪਿੱਛੇ ਐਸਟੈਬਲਿਸ਼ਮੈਂਟ ਜੀ, ਉਹਨਾਂ ਨੂੰ ਬਹਾਲ ਕਰੀਏ। ਲੀਡ ਤੇ ਲੀਡ ਹੀ ਹੁੰਦੀ, ਉਹ ਮੱਝਾਂ ਦੀ ਭੈਣਾਂ ਹੁੰਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਆਪਣੇ ਚੈਨਲ ਲਾਈਏ ਅਤੇ ਖਾਨ ਨੂੰ ਕੱਢੀਏ ਬਾਹਰ ਕਿਸੇ ਤਰੀਕੇ ਨਾਲ, ਅਤੇ ਫਿਰ ਸਿਆਸਤ ਕਰੀਏ। ਪਾਰਟੀ 'ਚ ਤੇ ਨਾ ਹੁਣ ਦਮ ਕੋਈ ਨਹੀਂ ਰਿਹਾ ਲੀਡਰਸ਼ਿਪ ਵਿੱਚ, ਮੈਨੂੰ ਤਾਂ ਇਹ ਲੱਗਦਾ। ਇਸ ਤਰ੍ਹਾਂ ਹੀ ਹੈ, ਬਿਲਕੁਲ ਇਸ ਤਰ੍ਹਾਂ ਹੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਹੁਣ ਇਹਨਾਂ 'ਚ ਦਮ ਕੋਈ ਨਹੀਂ, ਬਸ ਇਹ ਇਹਨਾਂ ਨੂੰ ਕਹਿੰਦਾ ਲਿਪ ਸਰਵਿਸ। ਇਹਦਾ ਮਤਲਬ ਹੈ ਕਿ ਅਗਰ ਇਹ ਗੱਲ ਹੈ ਨਾ, ਇਹਦਾ ਮਤਲਬ ਹੈ ਕਿ ਉਹਨੂੰ ਫਿਰ ਕੰਪਰੋਮਾਈਜ਼ ਦੀ ਪੋਜੀਸ਼ਨ 'ਤੇ ਆ ਗਏ ਨੇ। ਇੰਨੀ ਜੰਗੀ ਲੰਬੀ ਜੱਦੋ ਜਹਿਦ ਕੀਤੀ, ਜੇਲਾਂ ਕੱਟੀਆਂ, ਐਂਡ 'ਤੇ ਆ ਕੇ ਤੇ ਫਿਰ ਤੁਸੀਂ ਵੀ ਰਾਣਾ ਸਾਹਿਬ ਇਹ ਕੰਪਰੋਮਾਈਜ਼ ਕਰਨ ਦੀ ਪੋਜੀਸ਼ਨ 'ਤੇ ਆ ਗਏ। ਇਸ ਤਰ੍ਹਾਂ ਹੀ ਹੈ। ਔਰ ਮੈਨੂੰ ਉਹਨਾਂ ਦੀ ਫੀਲਿੰਗ ਲੱਗਦੀ ਨਾ ਹੁਣ ਭੈਣਾਂ ਦੀ, ਉਸ ਤੋਂ ਲੱਗਦਾ ਕਿ ਜਿਹੜਾ ਹੁੰਦਾ ਨਹੀਂ ਇੱਕ ਖਾਸ ਕਿਸਮ ਦਾ ਪੁਆਇੰਟ ਜਿਸ 'ਤੇ ਬੰਦਾ ਹੋ ਜਾਂਦਾ ਕਿ ਬਸ ਮੈਂ ਹੁਣ ਐਗਜ਼ਾਸਟ ਹੋ ਗਿਆ, ਥੱਕ ਗਿਆ, ਉਹ ਮੈਨੂੰ ਲੱਗਦਾ ਉਹਨਾਂ ਦਾ ਉਸ ਤਰ੍ਹਾਂ ਦਾ ਪੁਆਇੰਟ ਜਿਹੜਾ ਨਾ ਉਹ ਨਜ਼ਾਰ ਕਰ ਰਿਹਾ। ਕਿਉਂਕਿ ਹੁਣ ਉਹ ਦੂਸਰਾ ਮੈਨੂੰ ਉਹਨਾਂ ਦੀ ਇਹ ਨਹੀਂ ਗੱਲ ਸਮਝ ਲੱਗਦੀ, ਉਹਨਾਂ ਨੇ ਜਿਹੜੀ ਆਪਣੀ ਵਕਲਾ ਰਹਿਨਮਾ ਇਹਨਾਂ ਦੀ ਜਿਹੜੀ ਕਲਾਸ ਲਈ ਹੈ, ਇਹ ਜੀ ਇਹ ਕੇਸ ਪਰਸਿਊ ਕਿਉਂ ਨਹੀਂ ਕਰਦੇ? ਅੱਛਾ ਉਹਨਾਂ ਨੂੰ ਹਾਲਾਂਕਿ ਇਸ ਗੱਲ ਦਾ ਪਤਾ ਵੀ ਹੈ। ਇੱਕ ਦੂਸਰੀ ਸਾਈਡ ਤੋਂ ਕਹਿੰਦੇ ਜੀ ਕਿ ਜੁਡੀਸ਼ਰੀ ਜਿਹੜੀ ਕੰਪਰੋਮਾਈਜ਼ ਹੈ, ਤੇ ਪੀਟੀਆਈ ਜਿਹੜੇ ਅੰਦਰੂਨੇ ਖਾਨਾ ਕਹਿੰਦੇ ਜੀ ਕਿ ਇਹ ਜੁਡੀਸ਼ਰੀ ਸਾਨੂੰ ਕੋਈ ਰਿਲੀਫ ਨਹੀਂ ਮਿਲਣਾ, ਸਾਨੂੰ ਪਤਾ ਜਦੋਂ ਤੱਕ ਸਾਡੀ ਕੋਈ ਫਾਈਨਲ ਡੀਲ ਨਾ ਹੋਈ, ਫਾਈਨਲ ਟਾਕਸ ਨਾ ਹੋਈਆਂ। ਤੇ ਫਿਰ ਉਹ ਮਤਲਬ ਉਹਨਾਂ ਦਾ ਆਪਣਾ ਜਿਹੜਾ ਉਹ ਇਹ ਸਾਰੀ ਫਰਸਟ੍ਰੇਸ਼ਨ ਸ਼ੋਅ ਕਰ ਰਹੀਆਂ ਜੀ ਕਿ ਵਕਲਾ ਆਉਣ ਪੀਟੀਆਈ ਦੇ, ਕਿੱਧਰ ਗਏ ਟਿਕਟ ਹੋਲਡਰ ਆ, ਸਾਡੇ ਕੇਸ ਕਿਉਂ ਨਹੀਂ ਲੜਦੇ? ਹਾਲਾਂਕਿ ਉਹਨਾਂ ਨੂੰ ਪਤਾ ਹੁਣ ਫਿਰ ਤਾਰੀਖ ਮਿਲ ਗਈ 11 ਮਾਰਚ, ਠੀਕ ਹੈ ਨਾ। ਫਿਰ ਈਦ ਤੋਂ ਬਾਅਦ ਹੀ, ਈਦ ਤੋਂ ਪਹਿਲਾਂ ਨਹੀਂ, ਮਤਲਬ ਮੀਂਹ ਤੋਂ ਬਾਅਦ 'ਚ 11 ਮਾਰਚ ਮਿਨੀਮਮ ਇੱਕ ਮਹੀਨੇ ਲੇਟ ਦੀ 2-3 ਹਫ਼ਤੇ ਬਾਅਦ ਦੀ ਤਾਰੀਖ ਮਿਲ ਗਈ। ਉਹ ਮਤਲਬ ਇਹਨਾਂ ਨੂੰ ਪਤਾ ਵੀ ਹੈ ਕਿ ਜੁਡੀਸ਼ਰੀ ਸਾਨੂੰ ਰਿਲੀਫ ਇਸ ਤਰ੍ਹਾਂ ਨਹੀਂ ਦੇਣ ਲੱਗੀ ਜਦੋਂ ਤੱਕ ਸਾਡੀ ਕੋਈ ਫਾਈਨਲ ਡੀਲ ਨਾ ਹੋਈ। ਲੇਕਿਨ ਫਿਰ ਇਸ ਦੇ ਬਾਵਜੂਦ ਯਾਨੀ ਕਿ ਫਰਸਟ੍ਰੇਸ਼ਨ ਸ਼ੋਅ ਕਰਨਾ ਜੀ ਕਿ ਵਕੀਲ ਆ ਕੇ ਸਾਡੇ ਕੇਸ ਕਿਉਂ ਨਹੀਂ ਲੜਦੇ, ਇਹ ਕੋਰਟਸ ਕਿਉਂ ਨਹੀਂ ਬਹਿੰਦੇ ਜਦੋਂ ਤੱਕ। ਇਸ ਕਰਕੇ ਉਹ ਲੱਗਦਾ ਇਹਨਾਂ ਦਾ ਨਾ ਉਹ ਫਰਸਟ੍ਰੇਸ਼ਨ ਪੁਆਇੰਟ ਆ ਗਿਆ। ਖਾਨ ਸਾਹਿਬ ਨੇ ਤੇ ਮੈਨੂੰ ਸਾਨੂੰ ਲੱਗਦਾ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਜੇਲ੍ਹ ਜਿਹੜੇ ਜਾ ਰਹੇ ਨੇ ਤੇ ਟੈਸਟ ਮੈਚ ਹੀ ਹੈ, ਕਿਉਂਕਿ ਟੈਸਟ ਮੈਚ ਤੇ ਉਹ 5 ਦਿਨਾਂ ਤੋਂ ਜ਼ਿਆਦਾ ਹੋਣ ਤੇ 100 ਦਿਨਾਂ 'ਤੇ ਚਲਾ ਗਿਆ। ਹੁਣ ਕਿੰਨੇ ਕੁ ਬੰਦੇ ਦੀ ਹਿੰਮਤ ਹੁੰਦੀ, ਕਿੰਨੇ ਓਵਰ ਕਰਾ ਲਏਗਾ ਬੰਦਾ? ਇਸ ਤੋਂ ਇਹ ਵੀ ਰਾਣਾ ਸਾਹਿਬ ਹੋ ਸਕਦਾ ਕਿ ਖਾਨ ਸਾਹਿਬ ਵੀ ਅੰਦਰ ਫਰਸਟ੍ਰੇਟਡ ਹੋਣ। ਉਹ ਕਹਿ ਤਾਂ ਰਹੇ ਨੇ ਕਿ ਬੜੀ ਅੱਛੀ ਜੇਲ੍ਹ ਕੱਟ ਰਿਹਾ ਤਾਂ ਉਹਨਾਂ ਨੂੰ ਕੋਈ ਮਸਲਾ ਨਹੀਂ, ਇਹ ਉਹ ਤੇ ਠੀਕ ਹੈ, ਗੱਲਾਂ ਹੀ ਹੁੰਦੀਆਂ ਨਾ ਪਬਲਿਕ,
ਸੋਸ਼ਲ ਮੀਡੀਆ ਲਈ। ਆਸਿਫ ਜ਼ਰਦਾਰੀ ਇਸ ਲਈ ਤੇ ਕਹਿੰਦੇ ਨੇ ਸਦਰੇ ਪਾਕਿਸਤਾਨ ਕਿ ਜੇਲ੍ਹ ਜਿਹੜਾ ਹੈ ਨਾ, ਹਾਂ, ਕਹਿੰਦੇ ਮੈਂ ਤੇ ਜ਼ਿਆਦਾ ਕੱਟੀ ਹੈ। ਲੇਕਿਨ ਤੁਹਾਨੂੰ ਪਤਾ ਹੈ ਕਿ ਪੀਟੀਏ ਬੜੇ ਤੇਜ਼ ਨੇ ਸੋਸ਼ਲ ਮੀਡੀਆ ਤੇ, ਹਾਂ ਉਹ ਫਿਰ ਹੋਰ ਕਲਿੱਪ ਕੱਢ ਕੇ ਲੈ ਆਉਂਦੇ ਜੀ ਕਿ ਕਿੰਨੀ ਦੇਰ ਹਸਪਤਾਲ ਰਹੇ, ਕਿੰਨੇ ਸਾਲ ਹਸਪੀਟਲ ਰਹੇ। ਉਹ ਕਹਿੰਦੇ ਜੀ ਬਿਲਕੁਲ। ਸਾਰੀ ਜ਼ਿੰਦਗੀ ਇਹਨਾਂ ਨੇ ਤੇ ਜੇਲ੍ਹ ਹਸਪਤਾਲਾਂ 'ਚ ਕੱਟੀ ਜਾਂ ਕੋਠੀਆਂ ਪ੍ਰਾਈਵੇਟਾਂ 'ਚ ਕੱਟੀ। ਇਹ ਹੁਣ ਪਤਾ ਨਹੀਂ ਇਹਨਾਂ 'ਚ ਕਿੰਨੀ ਗੱਲ ਸਹੀ ਆ। ਹਸਪਤਾਲ ਤੇ ਰਹੇ ਹੋ ਨੇ ਕੁਛ ਸਕਦਾ ਅਰਸਾ। ਹੈ, ਜ਼ਾਹਿਰ ਹੈ ਕਿ ਹੁਣ ਉੱਥੇ ਪੁਰਾਣੇ ਵਾਕਿਆਤ, ਮੁਲਾਕਾਤਾਂ ਬੀਬੀ ਦੀਆਂ ਤੇ ਸਾਰੇ ਉਹ ਤੇ ਜੇਲ੍ਹਾਂ 'ਚ ਪ੍ਰੋਟੋਕੋਲ ਹੁੰਦੇ ਨੇ ਜੀ ਕਿ ਮੈਨੂਅਲ ਵਿੱਚ ਵੀ ਹੈ ਕਿ ਤੁਸੀਂ ਮੁਲਾਕਾਤ ਕਰ ਸਕਦੇ ਹੋ, ਹੂੰ। ਤੇ ਬੇਗਮ ਦੇ ਨਾਲ ਵੀ ਸਾਰਾ ਉਹ ਤੇ ਮੇਰਾ ਖਿਆਲ ਹੈ ਕਿ ਉਹ ਕੋਈ ਨਹੀਂ ਹੋਏਗਾ। ਜ਼ਾਹਿਰ ਹੈ ਜੀ, ਉਹਨਾਂ ਨੇ ਵੀ ਤੇ ਜਿਹਨਾਂ ਨੇ ਅੰਦਰ ਕੀਤਾ ਸੀ ਉਹਨਾਂ ਤੇ ਜ਼ਿਹਨ 'ਚ ਵੀ ਸੀ ਨਾ ਕਿ ਕਦੀ ਨਾ ਕਦੀ ਤੇ ਬਾਹਰ ਕੱਢਣਾ ਹੈ, ਜੀ ਜੀ। ਤੇ ਉਹ ਤੇ ਚੀਜ਼ਾਂ ਹੁੰਦੀਆਂ ਨੇ। ਲੇਕਿਨ ਮੇਰਾ ਖਿਆਲ ਹੈ ਖਾਨ ਸਾਹਿਬ ਦੇ ਮਾਮਲੇ 'ਚ ਨਾ ਕੋਈ ਇਸਟੈਬਲਿਸ਼ਮੈਂਟ ਨੇ ਸੋਚਿਆ ਨਹੀਂ ਸੀ ਕਿ ਇਹਨਾਂ ਨੂੰ ਕੱਢਣਾ ਬਾਹਰ। ਹੂੰ। ਤੁਹਾਨੂੰ ਲੱਗਦਾ ਕਿ ਜ਼ਰਦਾਰੀ ਦਾ ਤੇ ਸੋਚਿਆ ਹੋਣਾ, ਲੇਕਿਨ ਖਾਨ ਦੇ ਬਾਰੇ 'ਚ ਨਹੀਂ ਸੋਚਿਆ ਹੋਣਾ ਜਦੋਂ ਸੁਣ ਰਹੇ ਸਨ, ਕਿਉਂਕਿ ਲੇਕਿਨ ਜਿਹੜੇ ਰਾਣਾ ਸਾਹਿਬ ਐਸਟੈਬਲਿਸ਼ਮੈਂਟ ਦੇ, ਸਾਡੇ ਸਿਪਾ ਸਲਾਰ ਨੇ ਨਾ ਤਬੀਅਤ ਤੇ ਬੜੇ ਸਖਤ ਨੇ ਹਾਂ, ਉਹ। ਲੇਕਿਨ ਫਿਰ ਵੀ ਐਸਟੈਬਲਿਸ਼ਮੈਂਟ ਦਾ ਜ਼ਹਿਨ ਕੁਛ ਨਾ ਕੁਛ ਤੇ ਹੋਏਗਾ। ਕਦੀ ਇਹ ਤੇ ਕਿਸੇ ਖਾਨੇ 'ਚ ਹੋਏਗਾ ਨਾ ਕਿ ਸਾਡਾ ਹੂੰ ਇਹ ਵੀ ਇੱਕ ਸਿਆਸੀ ਅਸਾਸਾ ਹੈ ਹੂੰ। ਤੇ ਕਦੀ ਯੂਜ਼ ਹੋ ਸਕਦਾ, ਪੋਲੀਟੀਕਲ ਐਸੈਟ। ਮੈਨੂੰ ਇਹ ਹੈ ਲੱਗਦਾ ਕੋਈ ਕਿ ਜ਼ਹਿਨ 'ਚ ਉਹਨਾਂ ਦੇ, ਤੁਹਾਨੂੰ ਹੋ ਲੱਗਦਾ? ਸਕਦਾ ਹੈ ਕਿਸੇ ਇਦਾਰੇ 'ਚ ਕੋਈ ਕੋਨੇ ਖੁਦਰੇ 'ਚ ਬੈਠੇ ਹੋਣ, ਉਹਨਾਂ ਦੇ ਜ਼ਿਹਨ 'ਚ ਹੋਵੇ ਕਿ ਹਾਂ। ਯਾਰ ਇਹ ਠੀਕ ਨਹੀਂ ਹੋ ਰਿਹਾ, ਇਹ ਤੇ ਸਾਡਾ ਅਸਾਸਾ ਹੈ ਤੇ ਅਸੀਂ ਇਸਤੇਮਾਲ ਹੋ ਸਕਦਾ ਹੈ। ਲੇਕਿਨ ਜਿਹੜੇ ਸਾਡੇ ਸਿਪਾ ਸਲਾਰ ਨੇ, ਮੇਰਾ ਖਿਆਲ ਹੈ ਕਿ ਉਹ ਜਿਹੜਾ ਬਹੁਤ ਸਖਤ ਤਬੀਅਤ ਦੇ ਆਦਮੀ ਨੇ। ਮੇਰੇ ਖਿਆਲ ਉਹਨਾਂ ਦੇ ਉਹਨਾਂ ਲਈ ਹਾਲੇ ਤੱਕ ਕੋਈ ਉਹਨਾਂ ਦੇ ਜ਼ਹਿਨ 'ਚ ਇਹਨਾਂ ਹਾਂ ਨੂੰ ਉਹ ਕੋਈ ਕਿਤੇ ਨਾ ਰਿਲੀਫ ਜਾਂ ਕੋਈ ਐਸੀ ਜਦੋਂ ਗੱਲ ਤੱਕ ਨਹੀਂ। ਉਹਨਾਂ ਦੇ ਜ਼ਿਹਨ 'ਚ ਗੱਲ ਨਹੀਂ ਆਏਗੀ ਜਾਂ ਕੋਈ ਉਹਨਾਂ ਦੇ ਜ਼ਿਹਨ 'ਚ ਨਹੀਂ ਪਾਏਗਾ, ਮੈਨੂੰ ਤੇ ਚੋਈ ਸਾਹਿਬ ਨਹੀਂ ਲੱਗਦਾ ਕੁਝ ਹੋਣਾ। ਹਾਂ, ਲੱਗਦਾ ਤਾਂ ਇਸ ਤਰ੍ਹਾਂ ਹੀ ਹੈ, ਲੇਕਿਨ ਹਾਂ ਚਲੋ ਫਿਰ ਗੱਲ ਮੁਕਾਓ ਚੋਈ ਸਾਹਿਬ, ਇੱਥੇ ਗੱਲ ਕੋਈ ਪਹੁੰਚ ਹਾਲਾਤ ਦਾ ਗਈ ਹੈ। ਪਤਾ ਵੀ ਨਹੀਂ ਹਾਂ ਲੱਗਦਾ। ਪਹੁੰਚ ਗਈ ਹੈ ਸਿਪਾ ਸਲਾਰ ਦੇ ਕੋਲ, ਤੇ ਅਸੀਂ ਮਾਜ਼ਰਤ ਚਾਹੁੰਦੇ ਹਾਂ ਜੀ ਕੋਈ ਗੁਸਤਾਖੀ ਹੋ ਗਈ ਹੋਵੇ ਤੇ ਬਸ ਇਹੀ ਸੀ ਅੱਜ ਦਾ ਸਾਡਾ ਬ੍ਰਾਂਚ। ਤੇ ਉੱਥੋਂ ਵਰਲਡ ਕੱਪ ਤੋਂ ਜੋ ਤੁਹਾਡੀ ਹਟ ਗਈ ਹੋਣੀ ਹੈ ਜੰਗ ਦੀ ਵਜ੍ਹਾ ਤੋਂ, ਤੇ ਕੋਸ਼ਿਸ਼ ਕਰੋ ਕਿ ਮੈਚ ਹੀ ਵੇਖਦੇ ਰਹੋ। ਇਹ ਜੰਗਾਂ ਬੜੀਆਂ ਖਤਰਨਾਕ ਹੁੰਦੀਆਂ ਨੇ, ਇਹਨਾਂ ਵਿੱਚ ਇਹਨਾਂ ਨੂੰ ਖੇਡ ਨਹੀਂ ਸਮਝੀਦਾ, ਤੇ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਮੁਸ਼ਤਿਲ ਬਿਆਨੀ ਨਹੀਂ ਕਰਨੀ ਜਜ਼ਬਾਤੀ ਜਿਹਦੇ ਨਾਲ ਨਫ਼ਰਤਾਂ ਫੈਲਣ। ਸਾਡਾ ਪੈਗਾਮ ਹੈ ਤੁਹਾਡੇ ਵਾਸਤੇ, ਬਾਕੀ ਤੁਸੀਂ ਆਪ ਸਿਆਣੇ ਬਿਆਣੇ ਹੋ। ਪੰਜਾਬ ਵਿੱਚ ਹਰ ਬੰਦਾ ਹੀ ਚੌਧਰੀ ਹੈ, ਹੁਣ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ, ਬਸ ਸਲਾਮ ਲੈ ਸਕਦੇ ਹਾਂ ਤੇ ਖੁਦਾ ਹਾਫਿਜ਼ ਕਹਿ ਸਕਦੇ ਹਾਂ, ਤੇ ਅੱਲਾ ਬੇਲੀ ਫਿਰ ਮਿਲਾਂਗੇ ਕੱਲ੍ਹ।